ਕਿਹੜਾ ਕੀਰਤਾਰ ਸਿੰਘਾਨਾ ਤੇ ਈਸ਼ਰ ਇਹ ਉਹਨਾਂ ਨਾਲ ਸਿਰਾ ਕੇ ਪੜ੍ਹਦਾ ਹੈ ਇੱਥੇ ਮਿਰਾਣੇ ਤੇ ਉਹ ਮੀਰੀ ਲਾਲ ਕਿਹੜਾ ਨਾ ਉਹ ਸਾਡੇ ਨਾਲ ਪੜ੍ਹਦਾ। ਗੁਰੂ ਨਾਨਕ ਦੇਵ ਜੀ ਜਯੰਤੀ ਤੇ ਸਾਨੂੰ ਜੋ ਦਰਸ਼ਨ ਪਰਮਾਤਮਾ ਦੇ ਹੋਏ ਗੁਰੂ ਨਾਨਕ ਦੇਵ ਜੀ ਧਰਤੀ ਦੇ, ਉਸੇ ਤਰ੍ਹਾਂ ਸਾਡੇ ਪਿੰਡ ਦੇ ਵੀ ਅੱਜ ਦਰਸ਼ਨ ਕਰਵਾਏ ਇਹਨਾਂ ਨੇ। ਮੈਂ ਇਹਨਾਂ ਭਰਾਵਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਯਾਦਾਂ ਜ਼ਿੰਦਗੀ 'ਚ ਵਿੱਚ ਮੈਂ ਸੋਚਿਆ ਸੀ ਜੋ ਵੀ ਮੈਨੂੰ ਉੱਥੋਂ ਮਿਲਿਆ ਸੋਚ ਕੇ ਮੈਂ ਉੱਥੋਂ ਦੀ ਇੱਕ ਮਿੱਟੀ ਥੋੜ੍ਹੀ ਲੈ ਕੇ ਆਇਆ। ਮੈਂ ਤੁਹਾਨੂੰ ਮਸਤਕ ਨਾਲ ਲਾ ਮੈਂ ਇੱਕ ਐਲਬਮ ਬਣਾ ਕੇ ਰੱਖਾਂਗਾ ਆਉਣ ਵਾਲੇ ਹਿਸਟਰੀ ਦੇ ਵਿੱਚ ਤਾਂ ਕਿ ਬੱਚੇ ਵੀ ਦੇਖਣ। ਪਿੰਡ ਵਾਲਿਆਂ ਨੇ ਇੰਨਾ ਨਿੱਘਾ ਸਵਾਗਤ ਕੀਤਾ ਮੈਂ ਦੱਸ ਨਹੀਂ ਸਕਦਾ। ਮੈਂ ਕੋਈ ਟੀਚਰ ਮਿਲੇ, ਟੀਚਰ ਮੈਂ ਸ਼ਿਕਾਇਤਾਂ ਵੀ ਸਰਦਾਰ ਭਾਈ ਹੈ ਉਹਨੇ ਮੇਰੇ ਗੱਲ 'ਚ ਹਾਰ ਪਾਇਆ। ऐसा नहीं खुआ मिसाल दो करे वो बोर्ड उस अगले बने गुरुद्वारा। अच्छा जी, मेला लगता नहीं दुर्गा का इत्थे कोई मेला लगता सी इन्हां दा? नहीं मेला मैं नहीं देखा। 15 चेत ਨੂੰ 15 चेत नहीं मेला नहीं देखा। नहीं जैसे मैनू समझ आई है ना। हाँ जी, तो फिर मेरा बोला था कोई एक कदों ढाया किन्ने क साल हो गए ढाया नूं? मैं काफी से तकरीबन 30 साल हो गए। नहीं ज्यादा 30-35 साल हो गए ढाया नूं। हाँ जी, तो जो कारनामा नहीं है किसी का फिर ਸਾਰੀਆਂ ਖੱਡਾਂ ਦੇ ਕੋਈ ਇਸ ਤਰ੍ਹਾਂ ਹੋਇਆ ਸੀ ਨਾ 1988 ਚ ਆਇਆ ਸੀ ਸੈਲਾਬ। ਇਹ ਸਾਰਾ ਪਹਿਲੇ ਨਾਲ ਨਹਿਰ ਸੀ, ਜਦੋਂ ਸੈਲਾਬ ਆਇਆ ਸੀ ਇਹ ਚੀਜ਼ਾਂ ਸਾਰੀਆਂ ਡਹਿ ਗਈਆਂ ਸੀ, ਸਾਰਾ ਇੱਥੇ ਪਾਣੀ 1988 ਚ ਆਇਆ ਸੀ। और एक मतलब 88 तो बाद भी एक बार नक्शा चेंज हो गया। ਹੋ ਗਏ ਨਾ ਹੁਣ ਬਹੁਤ ਇਹਨਾਂ ਨੇ ਕਾਟਿਆ ਇੱਥੇ ਕਰਕੇ ਕਹਿੰਦੇ ਹੈ ਸੀ ਖੂਹ ਉਹ ਖੂਹ ਚੈਨਲ ਜੀ। ਡਾਡਾ ਜੀ ਤੋਂ ਗਾਂ ਫਿਰ ਹੋਏ ਭਾਈ ਮੋਹਰ ਚੰਦ ਪੰਜਾਬ ਰਾਏ, ਜਿਹੜੇ ਮੋਹਰ ਚੰਦ ਦੇ ਬੇਟੇ ਸੀ ਈਸ਼ਰ ਦਾਸ, ਉਹਨਾਂ ਦਾ ਪੋਤਾ ਜੀ। ਪੁਰਾਣੇ ਬਚਨ ਤੇ ਆ ਗਏ। ਤੁਹਾਡੇ ਜਿਹੜੇ ਲੈਵਲ ਦੇ ਬਰਕਤ ਰਾਮ, ਬਰਕਤ ਰਾਮ, ਈਸ਼ਰ ਦਾਸ, ਕਰਤਾਰ ਚੰਦ। ਹਾਂਜੀ ਜਾਣਦੇ ਹੋ ਜੀ ਉਹਨਾਂ ਨੂੰ ਤੁਸੀਂ? ਹਾਂ ਜਾਣਦੇ। ਤੇ ਆਪਣੇ ਪਿੰਡ ਕਿੱਥੇ ਕਰਕੇ ਉਹਨਾਂ ਦਾ ਘਰ ਆਣ ਜੀ? ਇਹ ਇਹਨਾਂ ਦੇ ਘਰ ਆਣ ਕਿਹੜਾ ਨਾ ਹੁਣ ਜੋ ਬੈਠੇ ਆਏ ਮਧਰ। ਹਾਂਜੀ, ਇਹ ਮਧਰਾਂ ਦੇ ਘਰ ਵੀ ਨੰਦੇ ਆਣ। ਸਹੀ ਹੋ ਗਿਆ। ਤੇ ਆ ਕਿੱਥੇ ਗਫੂਰ ਕਸਾਈ ਠੀਕ ਹੋ ਗਿਆ। ਇਹ ਵੀ ਆਣ ਨੰਦੇ ਘਰ। ਸਹੀ ਹੋ ਗਿਆ। ਤੇ ਜਿਹੜਾ 15 ਚੇਤ ਨੂੰ ਮੇਲਾ ਲੱਗਦਾ ਸੀ ਉਹਨਾਂ ਦਿਨ ਮਨਾਉਂਦੇ ਸੀ, ਉਹ ਕਿੱਥੇ ਮਨਾਉਂਦੇ ਸੀ? ਉਹ ਜੀ ਕਿਹੜਾ ਮਹਿਲ ਵੰਜਾਨ ਉਹ ਇੱਥੇ ਹੁਣ ਤਾਂ ਉੱਥੇ ਕੁਟੀ ਬਣੀ ਖੜੀ ਹੈ ਦਰਬਾਰ ਨਾਲ ਉਹ ਦਰਬਾਰ ਸ਼ਾਹ ਉਹੀ ਜਗ੍ਹਾ ਜੀ ਆਪਾਂ ਵੇਖ ਉਹ ਜਗ੍ਹਾ ਦਰਬਾਰ ਸ਼ਾਹ ਵਾਲੀ ਜਗ੍ਹਾ ਸੀ ਜਿੱਥੇ ਦਰਬਾਰ ਬਣਿਆ ਹੈ। ਹਾਂ ਉਹਦੇ ਨਾਲ ਲੱਗੇ ਨਹੀਂ ਉਹੀ ਜਗ੍ਹਾ ਸੀ ਜਾਂ ਉਹਦੇ ਨਾਲ ਸੀ? ਨਾ ਉਹੀ ਜਗ੍ਹਾ ਹੈ ਉਹਦੇ ਨਾਲ ਹੀ ਹੈ। ਮਤਲਬ ਵੀ ਉਹ ਲਾਂਦੇ ਵਾਲੇ ਪਾਸੇ ਮਗਰਬ ਵਾਲੀ ਸਾਈਡ ਉਹ ਬੜੀ ਵਾਲੇ ਪਾਸੇ ਫਰਕ ਇਸ ਪਾਸੇ ਉੱਥੇ। ਹਾਂ ਲਾਂਦੇ ਪਾਸੇ ਆਪਾਂ ਗਏ। ਹਾਂ ਬਨ ਬਿਆਰ ਲਈ ਹਾਂ ਇਹ ਇੱਧਰ ਮਸ਼ਰਕ ਹੈ ਜੀ, ਉਹ ਮਗਰਬ ਮਗਰਬ ਈਸਟ ਔਰ ਵੈਸਟ ਵਾਲੀ ਸਾਈਡ ਤੇ ਉਹਨਾਂ ਨੂੰ ਥੋੜਾ ਜਿਹਾ ਫਰਕ ਹੈ ਬਸ। ਉੱਥੇ ਖੂਹ ਵੀ ਹੁੰਦਾ ਸੀ, ਇੱਕ ਬੋਰਡ ਹੁੰਦਾ ਸੀ। ਖੂਹ ਵੀ ਬੋਰਡ ਵੀ
बड़ा सिलसिला बड़ा माशाल्लाह बड़ी बेर हुंदी है वड्डी अच्छा अच्छा ਉਹ ਵੱਡੀ ਬੇਰ ਨੂੰ ਬੜਾ ਮੰਨਦੇ ਆ ਹੁਣ ਭਾਈ ਕਾਸ਼ੀ ਰਾਮ ਦਾ ਕੋਈ ਦਿਨ ਮਨਾਉਂਦੇ ਆ ਇੱਥੇ ਕਿ ਕਾਇ ਮਨਾਉਣਾ ਅਸੀਂ ਹਰ ਸਾਲ ਜਿੱਥੇ ਵੀ ਬੈਠੇ ਆ ਚਾਹੇ ਪੰਜਾਬ 'ਚ ਬੈਠੇ ਆ ਕੋਈ ਸਾਡੇ ਯੂਪੀ 'ਚ ਬੈਠੇ ਆ ਕੋਈ ਹਿਮਾਚਲ 'ਚ ਬੈਠੇ ਆ ਉਹ ਜਿੱਥੇ ਵੀ ਬੈਠੇ ਆ 15 ਤਰੀਕ ਨੂੰ ਉਹਨਾਂ ਨੇ ਮੱਥਾ ਟੇਕਣਾ ਅਸੀਂ ਹਜੇ ਵੀ ਉਹਨਾਂ ਦੇ ਨਾਂ ਦੇ ਕੋਈ ਕਦੇ ਲੱਡੂ ਵੰਡਦੇ ਕਦੇ ਚੌਲ ਵੰਡਦੇ ਕੁਛ ਨਾ ਕੁਛ ਅਸੀਂ ਵੰਡਦੇ ਇਹਦਾ ਹੁਣ ਪਤਾ ਲੱਗਾ ਵੀ ਜਗ੍ਹਾ ਇਹ ਸਾਨੂੰ ਤਾਂ ਪਤਾ ਹੀ ਅੱਜ ਲੱਗਿਆ ਤੁਹਾਡਾ ਕੀ ਨਾਮ ਆ ਇਹਦਾ ਬਾਬੇ ਦਾ ਬਾਬਾ ਫਾਜ਼ਲ ਹੈ ਬਾਬਾ ਫਾਜ਼ਲ ਤੁਸੀਂ ਕਿੰਨਾਂ ਦੇ ਹਾਣੀ ਹੋ ਬਾਬਾ ਈਸ਼ਰ ਦਾਸ ਦੇ ਹਾਣੀ ਹੋ ਕਰਤਾਰ ਚੰਦ ਦੀ ਕਿੰਨੀ ਕੁ ਉਮਰ ਦਾ ਉਹ ਕਿਹੜਾ ਕਿਤਾਰ ਸੰਗਾਨਾ ਤੇ ਇਸ਼ਰ ਇਹ ਉਹਨਾਂ ਨਾਲ ਸਿਰਾ ਕੇ ਪੜ੍ਹਦੇ ਆ ਇੱਥੇ ਮਿਰਾਣੇ ਸਕੂਲ ਹੈ ਜੀ ਇਹ ਅਸੀਂ ਚੁਰਾ ਕੇ ਜਾਂਦੇ ਟੋੜ ਕੇ ਉਸੇ ਜਾਂਦੇ ਹੁੰਦੇ ਉਸੇ ਟੋੜ ਕੇ ਜਾਂਦੇ ਉਹਨਾਂ ਦਾ ਬੇਟਾ ਸੀ ਇੱਕ ਸੰਤੋਖ ਇੱਕ ਮੀਰੀ ਲਾਲ ਆਹ ਮੀਰੀ ਲਾਲ ਕਿਹੜਾ ਨਾ ਉਹ ਸਾਡੇ ਨਾਲ ਪੜਿਆ ਜਮਾਂ ਦੀ ਰੋਟੀ ਉਦੋਂ ਦੇਨੀਆਂ ਧਰ ਕੇ ਕਿੱਥੇ ਕਹਿਣਾ ਵਾਸਤੇ ਤੂੰ ਪਾਪ ਖਰੀਦਿਆ ਉਹ ਹੁਣ ਕਿੱਥੇ ਨਹੀਂ ਘਰ ਦੇ ਉਹ ਅੱਗ ਲੈਂਦੇ ਆ ਨਾ ਵੀ ਹੁਣ ਉਹ ਕਿੰਨਾ ਵਾਸਤੇ ਤੂੰ ਖਰੀਦਦਾ ਰਿਹਾ ਵੀ ਉਹ ਕਿਤੇ ਨਹੀਂ ਹਰ ਸ਼ਾਇਦ ਜਿੰਨਾਂ ਨੂੰ ਪਾਲ ਜਿਵੇਂ ਦਿਓ ਹਾਂਜੀ ਇਹਦੇ ਸਾਰੀ ਫਿਰ ਬੁਲਾਓ ਅਸੀਂ ਫਿਰ ਆਈਏ ਜ਼ਰੂਰ ਹੁਣ ਇਹਦਾ ਪਤਾ ਆਪਣੀ ਮੁਲਾਕਾਤ ਹੋ ਜਾਣੀ ਹੁਣ ਸਾਡੇ ਤੋਂ ਬਾਅਦ ਜਿਹੜਾ ਵੀ ਆ ਤੁਸੀਂ ਸਾਰੇ ਜਣੇ ਦੱਸ ਸਕਦੇ ਵੀ ਇੱਥੇ ਹਾਂ ਚਲੋ ਥੈਂਕ ਯੂ ਹਾਂਜੀ ਅਸਲਾਮ ਵਾਲੇਕੁਮ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਨਾਲ ਦੋਸਤ ਇਕਬਾਲ ਸਿੰਘ ਜੀ ਤੇ ਆਏ ਇੰਡੀਆ ਤੋਂ ਤੇ ਇਹ ਨੇ ਮੱਕੜ ਸਾਹਿਬ ਦੇ ਫਾਦਰ ਇਨ ਲਾ ਸਿਮਰਨਜੋਤ ਸਿੰਘ ਮੱਕੜ ਦੇ ਇਹਨਾਂ ਨੂੰ ਲੈ ਕੇ ਗਏ ਸਾਨੂੰ ਪਿੰਡ ਸੋ ਕਿਸ ਤਰ੍ਹਾਂ ਦਾ ਰਿਹਾ ਜੀ ਉਕਾੜੀ ਪਿੰਡ ਦਾ ਸਫ਼ਰ ਤੇ ਕੀ ਯਾਦਾਂ ਸਮੇਟੀਆਂ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਲੱਗਿਆ ਉਹਨਾਂ ਭਾਈਆਂ ਨੇ ਬਹੁਤ ਵਧੀਆ ਸਾਥ ਦਿੱਤਾ ਮੈਨੂੰ ਮੇਰੇ ਪਿੰਡ ਦੀ ਸ਼ਕਲ ਦਿਖਾਈ ਜੋ ਬਜ਼ੁਰਗਾਂ ਤੋਂ ਸੁਣਿਆ ਸੀ ਦੇਖਿਆ ਤਾਂ ਹੈ ਨਹੀਂ ਸੀ ਜੋ ਯਾਦਾਂ ਮਨ 'ਚ ਸੀਗੀਆਂ ਬਚਪਨ ਤੋਂ ਲੈ ਕੇ ਸਾਡੇ ਬਜ਼ੁਰਗ ਤਾਂ ਇਹ ਦੱਸਦੇ ਹੀ ਚਲੇ ਗਏ ਲੇਕਿਨ ਅੱਜ ਪਰਮਾਤਮਾ ਨੇ ਮੌਕਾ ਦਿੱਤਾ ਗੁਰੂ ਨਾਨਕ ਦੇਵ ਜੀ ਜਯੰਤੀ ਤੇ ਸਾਨੂੰ ਜੋ ਦਰਸ਼ਨ ਪਰਮਾਤਮਾ ਦੇ ਹੋਏ ਗੁਰੂ ਨਾਨਕ ਦੇਵ ਜੀ ਧਰਤੀ ਦੇ ਉਸੇ ਤਰ੍ਹਾਂ ਸਾਡੇ ਪਿੰਡ ਦੇ ਵੀ ਅੱਜ ਦਰਸ਼ਨ ਕਰਵਾਏ ਇਹਨਾਂ ਨੇ ਮੈਂ ਇਹਨਾਂ ਭਰਾਵਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿਹੜਾ ਬਜ਼ੁਰਗ ਉੱਥੇ ਤੁਹਾਨੂੰ ਮਿਲਿਆ ਉੱਥੇ ਇੱਕੋ ਹੀ ਬਜ਼ੁਰਗ ਸੀ ਜਿਹੜੇ ਕਾਫੀ ਆਈ ਥਿੰਕ 90 ਸਾਲ ਦੇ ਕਰੀਬ ਸੀ ਉਹਨਾਂ ਨੇ ਮੈਨੂੰ ਦੱਸਿਆ ਜਿਹੜੀ ਜਗ੍ਹਾ ਸੀ ਉਹ ਤਾਂ ਸਾਡੀ ਸ਼ਹੀਦ ਹੋ ਚੁੱਕੀ ਹੈ ਇਸ ਮਤਲਬ ਜਗ੍ਹਾ ਤੁਹਾਡਾ ਘਰ ਜਿਹੜਾ ਘਰ ਨਹੀਂ ਸਾਡੇ ਨਾਲ ਇੱਕ ਜਸਟ ਲਾਈਕ ਜਿਵੇਂ ਪੂਜਨਯੋਗ ਜਗ੍ਹਾ ਕਹਿ ਸਕਦੇ ਹਾਂ ਜਿੱਥੇ ਮੱਥਾ ਟੇਕਦੇ ਸੀ ਸਾਲ ਜਾ ਕੇ ਜਿਹਨੇ ਵੱਡੇ ਵੱਡੇ ਦੀ ਜਗ੍ਹਾ ਸੀ ਉਹ ਜਗ੍ਹਾ ਨਹੀਂ ਸਾਨੂੰ ਇਸ ਟਾਈਮ ਮਿਲੀ ਪਰ ਉਹ ਜਗ੍ਹਾ ਦੇ ਨਾਲ ਉਹ ਜਗ੍ਹਾ ਦੀ ਮਿੱਟੀ ਉਹ ਸਾਨੂੰ ਆਈਡੀਆ ਸਾਰਾ ਦੱਸਦਾ ਵੀ ਇੱਥੇ ਆ ਜਗ੍ਹਾ ਸੀ ਇੱਥੇ ਉਹਨਾਂ ਨੇ ਆਈ ਥਿੰਕ 1988 ਦੇ ਵਿੱਚ ਜਦੋਂ ਹੜ੍ਹ ਆਇਆ ਉਦੋਂ ਸਾਰੀ ਜਗ੍ਹਾ ਨਾਲ ਹੀ ਪਾਣੀ ਦੇ ਵਿੱਚ ਹੜ੍ਹ ਦੇ ਨਾਲ ਕਿਸ ਤਰ੍ਹਾਂ ਦੀ ਫੀਲਿੰਗ ਸੀ ਜਦੋਂ ਮੈਨੂੰ ਇੰਨਾ ਬੜਾ ਜ਼ਿੰਦਗੀ ਦਾ ਵਿੱਚ ਮੇਰੀ ਆਪਣੀ ਲਾਈਫ ਦਾ ਜੋ ਬੈਸਟ ਦਿਨ ਸਮਝਦਾ ਮੈਂ ਅੱਜ ਦਾ ਦਿਨ ਸਮਝਾਂ ਤਾਂ ਕਿ ਉੱਥੇ ਜਾ ਕੇ ਮੈਨੂੰ ਜਿਹੜੀ ਦਾ ਜਗ੍ਹਾ ਦੇ ਦਰਸ਼ਨ ਹੋਵੇ ਅੱਛਾ ਇਹਦੇ 'ਚ ਵੱਡਿਆਂ ਕੋਲ ਗੱਲਾਂ ਸੁਣੀਆਂ ਸੀ ਫਾਦਰ ਉਧਰ ਹੁਣ ਆਉਣਾ ਕੋ ਵੀ ਆ ਇਸ ਤਰ੍ਹਾਂ ਤੁਹਾਡੀ ਦੀ ਉਮਰ ਨਹੀਂ ਹੈ ਮੇਰੀ ਤਾਂ ਉਮਰ ਨਹੀਂ ਮੇਰੇ ਫਾਦਰ ਜਦੋਂ ਦੱਸਦੇ ਹੁੰਦੇ ਸੀ ਉਹ 3-4 ਸਾਲ ਦੇ ਸੀ ਜਦੋਂ ਇੱਧਰੋਂ ਗਿਆ ਉਹਨਾਂ ਨੂੰ ਮਾੜਾ ਮੋਟਾ ਹੀ ਮੇਰੀ ਦਾਦੀ ਨੇ ਦਾਦਾ ਜੀ ਨੇ ਮੇਰੇ ਨੂੰ ਸਾਰਾ ਕੁਝ ਦੱਸਿਆ ਮੈਨੂੰ ਉਸ ਨਕਸ਼ੇ ਕਦਮ ਤੇ ਚੱਲਦਾ ਆਈਡੀਆ ਮੇਰੇ ਮਨ ਸੀ ਜਿਹੜਾ ਮੇਰਾ ਡਰਾ ਕਰਕੇ ਵੀ ਇੱਥੇ ਆ ਜਗ੍ਹਾ ਸੀਗੀ ਕੁਛ ਜਿਹੜੇ ਵੱਡੇ ਬੈਠੇ ਸੀ ਉਹਨਾਂ ਨੂੰ ਆਈਡੀਆ ਲੈ ਕੇ ਉਹਨਾਂ ਜਗ੍ਹਾ ਉਹ ਅੱਜ ਲੱਭ ਲਈ ਅੱਛਾ ਜਾਣਾ ਤੇ ਔਖਾ ਹੁੰਦਾ ਲੇਕਿਨ ਕੋਈ ਕੰਮ ਵੀ ਜਿਹੜਾ ਨਾਮੁਮਕਿਨ ਨਹੀਂ ਹੁੰਦਾ ਕਿ ਸਵੇਰੇ ਲੱਗਦਾ ਸੀ ਯਾਰ ਜਾਵਾਂਗੇ ਏਡੀ ਦੂਰ ਹੈ ਇਹ ਔਖਾ ਜਿਹਾ ਹੈ ਲੇਕਿਨ ਜਾ ਕੇ ਫਿਰ ਅੱਜ ਪਤਾ ਲੱਗੇ ਜੋ ਦਿਲ ਦੀ ਚਾਹਤ ਅਤੇ ਤੁਹਾਡੇ ਦਿਲ 'ਚ ਚਾਹਤ ਨਾਲ ਸਾਰੀ ਕਾਇਨਾਤ ਤੁਹਾਡਾ ਉਹ ਹੌਸਲਾ ਬਣਾਉਂਦੀ ਚਾਹੀਦੀ ਤੁਹਾਡੇ ਨਾਲ ਆਪ ਬੱਚਾ ਸਫਰ ਕਰ ਉਹਦੇ ਨਾਲ ਅੱਜ ਉਹ ਮਹਿਸੂਸ ਕਰਾਇਆ ਐਕਸਪੀਰੀਅੰਸ ਪਰ ਟੀਮ ਸਾਡੀ ਨਾ ਗਏ ਤੇ ਜਿਵੇਂ ਤੁਸੀਂ ਵੇਖਦੇ ਸੀ ਕਰਦੇ ਰਹੀਏ ਲੋਕਾਂ ਨੂੰ ਉਹਨਾਂ ਦੇ ਪਿੰਡਾਂ ਤੱਕ ਲੈ ਕੇ ਜਾਣ ਦਾ ਚਲੋ ਲੋਕ ਯਾਰ ਘੱਟੋ ਘੱਟ ਜੇ ਸਾਡੇ ਵੱਡੇ ਵੀ ਵੇਖ ਸਕੇ ਤੇ ਅਸੀਂ ਆਪਣੇ ਰਾਹੀਂ ਆਪਣੀਆਂ ਅੱਖਾਂ ਦੀ ਰਾਹੀਂ ਉਹਨਾਂ ਤੱਕ ਉਹ ਅੱਜ ਇਹ ਮਹਿਸੂਸ ਹੋਇਆ ਵੀ ਅਸੀਂ ਜੇ ਮਨ 'ਚ ਸੋਚਦੇ ਸੀ ਚਲ ਜੋ ਵੀ ਸਾਨੂੰ ਮਿਲਿਆ ਆਪਾਂ ਸਾਡੇ ਵੱਡੇ ਇੱਥੇ ਉਹਨਾਂ ਦਾ ਬਚਪਨ ਸੀ ਉਹ ਖੇਡੇ ਹੋਏ ਇੱਥੋਂ ਤੁਰੇ ਹੋਏ ਇੱਥੋਂ ਲੰਘੇ ਹੋਏ ਤਾਂ ਕਿ ਉਹ ਜਗ੍ਹਾ ਨੂੰ ਅਸੀਂ ਨਮਸਕਾਰ ਕਰਕੇ ਆਏ ਬਹੁਤ ਵਧੀਆ ਲੱਗਿਆ ਕੀ ਯਾਦਾਂ ਲੈ ਕੇ ਆਏ ਯਾਦਾਂ ਜ਼ਿੰਦਗੀ 'ਚ ਮੈਂ ਸੋਚਿਆ ਸੀ ਜੋ ਵੀ ਮੈਨੂੰ ਉੱਥੋਂ ਮਿਲਿਆ ਉਹ ਸੋਚ ਕੇ ਮੈਂ ਉੱਥੋਂ ਦੀ ਮਿੱਟੀ ਤੋਂ ਹੀ ਲੈ ਕੇ ਆਇਆ ਅਗਰ ਮਸਤਰੀ ਨਾਲ ਲਾਉ ਮੈਂ ਇੱਕ ਐਲਬਮ ਬਣਾ ਕੇ ਰੱਖਾਂਗਾ ਉਹਨਾਂ ਵਾਲੇ ਹਿਸਟਰੀ ਦੇ ਵਿੱਚ ਤਾਂ ਕਿ ਬੱਚੇ ਵੀ ਦੇਖਣ ਸਾਡੇ ਫਾਦਰ ਗਿਆ ਸੀ ਉਹ ਜਗ੍ਹਾ ਉਹਨਾਂ ਦੀ ਕਦੇ ਵੀ ਸਲਾਮ ਕਰਨ ਲੱਗ
ਕ੍ਰੈਡਿਟ ਜਿਹੜਾ ਉਹ ਮੱਕੜ ਸਾਹਿਬ ਨੂੰ ਤਾਂ ਜਾਂਦਾ ਹੀ ਹੈ ਨਾ, ਉਹ ਤੁਹਾਨੂੰ ਲੈ ਆਏ। ਤੁਹਾਨੂੰ ਵੀ ਜਾਂਦਾ ਮੱਕੜ ਸਾਰਿਆਂ ਜਿਹੜੇ ਭਰਾਵਾਂ ਨੇ ਬਹੁਤ ਸਾਥ ਦਿੱਤਾ ਅੱਜ ਤੇ ਬਹੁਤ 2-3 ਦੋਸਤ ਮੈਨੂੰ ਹੋਰ ਮਿਲੇ ਆ, ਉਹਨਾਂ ਨੇ ਬਹੁਤ ਸਾਥ ਦਿੱਤਾ ਮੈਨੂੰ ਨਾਲ। ਮੈਨੂੰ ਮਹਿਸੂਸ ਹੀ ਨਹੀਂ ਹੋਇਆ ਮੈਂ ਇੱਥੇ ਇੱਧਰ ਲੰਡੇ ਪੰਜਾਬ ਤੇ ਰਹਿੰਦੇ ਪੰਜਾਬ ਅੱਜ ਮੈਨੂੰ ਮਹਿਸੂਸ ਨਹੀਂ ਹੋਇਆ। ਜਦੋਂ ਪਿੰਡ ਗਏ ਜੇ ਪਿੰਡ ਵਾਲਿਆਂ ਦਾ ਕੀ ਰਿਐਕਸ਼ਨ ਸੀ? ਪਿੰਡ ਵਾਲਿਆਂ ਨੇ ਇੰਨਾ ਨਿੱਘਾ ਸਵਾਗਤ ਕੀਤਾ, ਮੈਂ ਦੱਸ ਨਹੀਂ ਸਕਦਾ। ਜਦ ਮੈਂ ਕੋਈ ਟੀਚਰ ਮਿਲੇ, ਟੀਚਰ ਨੇ ਸ਼ਿਕਾਇਤਾਂ ਵੀ ਸਰਦਾਰ ਭਾਈ ਆਏ, ਉਹਨਾਂ ਨੇ ਮੇਰੀ ਗੱਲ ਤੇ ਹਾਰ ਪਾਇਆ, ਬੜਾ ਅੱਛੇ ਘਰੇ ਬਿਠਾ ਕੇ ਮੈਨੂੰ ਚਾਹ ਪਿਲਾਈ, ਸਮਾਂ ਉੱਥੋਂ ਦੀ ਜਿਹੜੀ ਮਸ਼ਹੂਰ ਮਠਿਆਈ ਸਾਨੂੰ ਉਹ ਮੰਗਾ ਕੇ ਖਵਾਈ। ਮੈਨੂੰ ਬਹੁਤ ਉਹਨਾਂ ਨੇ ਮਿੰਨਤਾਂ ਕੀਤੀਆਂ ਲੰਚ ਕਰਕੇ ਜਾਓ। ਮੈਂ ਕਿਹਾ ਮੇਰੇ ਕੋਲ ਟਾਈਮ ਨਹੀਂ, ਜਸਟ ਮੇਰਾ 10 ਮਿੰਟ ਨਮਸਕਾਰ ਕਰਨੀ ਤਾਂ ਕਿ ਮੈਂ ਵਾਪਸ ਜਾਵਾਂ। ਹੁਣ ਆਉਣ ਵਾਲੇ ਟਾਈਮ 'ਚ ਅੱਗੋਂ ਤੁਸੀਂ ਤੇ ਤੁਹਾਡੀ ਮਿਸਿਸ ਆਏ ਨੇ, ਆਪਣੇ ਅੱਗੋਂ ਬੱਚਿਆਂ ਨੂੰ ਜਾਂ ਦੂਜਿਆਂ ਨੂੰ ਵੀ ਲੈ ਕੇ ਆਓਗੇ? ਮੈਂ ਤਾਂ ਜਾ ਕੇ ਦੱਸਾਂਗਾ ਸਾਰੇ ਖਾਨਦਾਨ ਦੇ ਜਿੰਨੇ ਵੀ ਇੱਥੇ ਇੰਨੇ ਕੋਈ ਕੋਆਪਰੇਟਿਵ ਲੋਕ ਹੈ, ਤੁਸੀਂ ਜਾ ਕੇ ਇੱਕ ਵਾਰੀ ਜ਼ਰੂਰ ਉਸ ਜਗ੍ਹਾ ਦੇ ਦਰਸ਼ਨ ਕਰਕੇ ਆਓ। ਤੁਹਾਡਾ ਰੈਫਰੈਂਸ ਦਿਆਂਗੇ ਜੋ ਮਿਲਣਸਾਰ 2 ਸਾਲ ਨੂੰ ਇੱਕ ਦੂਜੇ ਦੀ ਇੰਨੀ ਮਦਦ ਕਰਦੇ ਆਪਾਂ ਸੋਚਦੇ ਸਾਡੇ ਜੋ ਵੀ ਸਾਡੀ ਕੋਆਪਰੇਸ਼ਨ ਦਿੱਤੀ ਹੈ ਇਹਦੇ ਲਈ ਤਿਆਰ ਹੋ ਤੁਹਾਡਾ ਧੰਨਵਾਦ। ਕਿਹੜਾ ਪਿੰਡ ਦਾ ਨਾਂ ਕੀ ਤੁਹਾਡਾ? ਕੂਤਵਾਲਾ। ਤੇ ਉਧਰ ਚੜ੍ਹਦੇ ਪੰਜਾਬ ਕਿਹੜਾ ਪਿੰਡ ਸ਼ਹਿਰ ਹੈ ਜਿੱਥੇ ਤੁਸੀਂ ਹੁਣ ਰਹਿੰਦੇ ਹੋ? ਸਾਡਾ ਉੱਥੇ ਲੁਧਿਆਣਾ ਡਿਸਟ੍ਰਿਕਟ ਸ਼ਹਿਰ ਹੈ ਪੰਜਾਬ। ਓਵਰਆਲ ਐਕਸਪੀਰੀਅੰਸ ਵਧੀਆ ਰਿਹਾ ਫਿਰ? ਬਹੁਤ ਵਧੀਆ, ਬਹੁਤ। ਹੁਣ ਤੁਸੀਂ ਕੀ ਸੋਚਦੇ ਹੋ ਵੀ ਜਿਹੜੇ ਬਜ਼ੁਰਗ ਨਹੀਂ ਜਾ ਸਕੇ ਉਹਨਾਂ ਅੱਗੋਂ ਸਾਡੇ ਵਰਗਿਆਂ ਨੂੰ ਉਹਨਾਂ ਕੋਲ ਗੱਲਾਂ ਸੁਣੀਆਂ? ਇੱਥੇ ਆਈ ਸੀ ਕਿ ਹੁਣ ਸਰ ਜੇ ਬਜ਼ੁਰਗ ਰਹਿ ਵੀ ਗਿਆ ਤਾਂ ਸਾਡੀ 10% ਰਹਿ ਗਿਆ, ਬਾਕੀ ਤਾਂ ਪਰਮਾਤਮਾ ਨੂੰ ਪਿਆਰੇ ਹੋ ਚੁੱਕੇ। ਲੇਕਿਨ 10% ਨੂੰ ਵੀ ਇਕੱਠੇ ਕਰਕੇ ਦੱਸਾਂਗਾ ਜਿਹੜੇ ਆਉਣ ਵਾਲੇ ਬੱਚੇ ਜਿਹੜੇ ਇਸ ਚੀਜ਼ ਦੇ ਤਾਂ ਚਾਹਵਾਨ ਹੋਣਗੇ ਵੀ ਆਹ ਜਗ੍ਹਾ ਵੀ ਇਸ ਤਰ੍ਹਾਂ ਤੁਸੀਂ ਹੁਣ ਤੁਹਾਨੂੰ ਕਾਮਨ ਐਡਰੈਸ ਮਿਲ ਗਿਆ, ਤੁਸੀਂ ਉੱਥੇ ਜਾ ਕੇ ਨਮਸਕਾਰ ਕਰ ਸਕਦੇ। ਸੋ ਅੱਜ ਹੀ ਪੰਜਾਬੀ ਲਹਿਰ ਦੀ ਟੀਮ ਇੱਕ ਹੋਰ ਦੋਸਤਾਂ ਜਿਹੜੇ ਸਾਡੇ ਨਾਲ ਇੰਡੀਆ ਤੋਂ ਆਏ ਸੀ ਉਹਨਾਂ ਦੀ ਖੁਆਇਸ਼ ਤੇ ਉਹਨਾਂ ਦੇ ਪਿੰਡ ਤੱਕ ਗਏ ਲੈ ਕੇ ਦੁੱਖ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨ ਨੇ। ਹੋਰ ਵੀ ਜਿਹੜੇ ਦੋਸਤ ਆਉਣਾ ਚਾਹੁੰਦੇ ਨੇ ਜ਼ਰੂਰ ਸਾਡੇ ਨਾਲ ਕੰਟੈਕਟ ਕਰਿਓ। ਅਸੀਂ ਕੋਸ਼ਿਸ਼ ਕਰਦੇ ਰਹੀਦਾ ਵੀ ਉਹਨਾਂ ਦੀ ਖੁਆਇਸ਼ ਜਿਹੜੀ ਉਹ ਪੂਰੀ ਕਰਵਾ ਲਈ, ਉਹਨਾਂ ਦੇ ਪਿੰਡਾਂ ਤੱਕ ਲੈ ਕੇ ਲੋਕਾਂ ਦੇ ਰਾਬਤੇ ਬਣਨ, ਇੱਕ ਦੂਜੇ ਨਾਲ ਜੁੜਨ, ਆਪਣੀਆਂ ਛੱਡੀਆਂ ਹੋਈਆਂ ਥਾਵਾਂ ਨੂੰ, ਆਪਣੇ ਪਿੰਡਾਂ ਨੂੰ, ਉਹਨਾਂ ਜਗ੍ਹਾ ਨੂੰ ਉੱਥੇ ਜਾ ਕੇ ਮੱਥਾ ਟੇਕ ਸਕਣ, ਉਹਨਾਂ ਲੋਕਾਂ ਨਾਲ ਜੁੜ ਸਕਣ। ਸਹੀ ਗੱਲ। ਸੋ ਇਹ ਕੋਸ਼ਿਸ਼ ਨਿੱਕੀ ਕਰਦੇ ਰਹਾਂਗੇ। ਤੁਸੀਂ ਕੋਸ਼ਿਸ਼ ਕਰੋ, ਤੁਹਾਨੂੰ ਹਰ ਮੁਕਾਮ ਤੇ ਪਹੁੰਚਾਉਣਗੇ। ਨਾਸਰ ਸਾਹਿਬ ਢਿੱਲੋਂ ਸਾਹਿਬ ਬਹੁਤ ਮਦਦ ਕਰਦੇ ਆ ਲੋਕਾਂ ਦੀ, ਇਹਨਾਂ ਦਾ ਤਹਿ ਦਿਲੋਂ ਸਾਰੇ ਪੰਜਾਬ ਵੱਲੋਂ ਮੈਂ ਧੰਨਵਾਦ। ਬਹੁਤ ਸ਼ੁਕਰੀਆ ਜੀ, ਰੱਬ ਰੱਖਾ ਸਾਹਿਬ, ਸਾਰਿਆਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਜੁੜੇ ਨੇ। ਮਿਲਦੇ ਆ ਫਿਰ ਰੱਬ ਰੱਖਾ।